नहमदुहु व नुसल्ली अला रसूलिहिल करीम अम्मा बाद फ़ाउज़ु बिल्लाहि मिनश शैतानिर रजीम बिस्मिल्लाहिर्रहमानिर्रहीम। ਅੱਜ ਅਸੀਂ 12ਵੇਂ ਸਪਾਰੇ ਦਾ ਖੁਲਾਸਾ ਸ਼ੁਰੂ ਕਰਨ ਲੱਗੇ ਹਾਂ। ਇਸ ਸਪਾਰੇ ਦੇ ਦੋ ਹਿੱਸੇ ਨੇ। ਪਹਿਲਾ ਹਿੱਸਾ ਸੂਰਾ ਹੂਦ ਦੇ ਉੱਤੇ ਮੁਸ਼ਤਮਿਲ। ਸੂਰਾ ਹੂਦ ਦੀ ਇਬਤਦਾ ਹਰੂਫ ਮੁਕੱਤਾਤ ਅਲਿਫ ਲਾਮ ਰਾ ਦੇ ਨਾਲ ਸ਼ੁਰੂ ਹੋ ਤੇ ਸੂਰਾ ਯੂਸਫ ਵੀ ਇਹਨਾਂ ਹੀ ਹਰੂਫ ਮੁਕੱਤਾਤ ਦੇ ਨਾਲ ਸ਼ੁਰੂ ਹੋਈ ਹੈ। ਹਰੂਫ ਮੁਕੱਤਾਤ ਜਿਹੜੇ ਨੇ ਇਹ ਅੱਲਾਹ ਤਾਲਾ ਦਾ ਤੇ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਕੋਲ ਅੱਲਾਹ ਦਾ ਇਸਰਾਰ ਨੇ। ਸੂਰਾ ਹੂਦ ਮੱਕੀ ਸੂਰਾ ਤੇ ਇਹਦੇ 123 ਇਹਦੀਆਂ ਆਯਾਤ ਨੇ ਤੇ 10 ਇਹਦੇ ਰੁਕੂ ਨੇ। ਇਬਤਦਾ ਦੇ ਵਿੱਚ ਹੀ ਵਾਜ਼ੇ ਕੀਤਾ ਗਿਆ ਕਿ ਇਹ ਐਸੀ ਅਜ਼ੀਮ ਸ਼ਾਨ ਕਿਤਾਬ ਹੈ ਜਿਹਦੀਆਂ ਆਯਾਤ ਮਜ਼ਾਮੀਨ ਔਰ ਮਾਇਨੀ ਐਸੇ ਮੁਹਕਮ ਨੇ ਕਿ ਇਹਨਾਂ ਦੇ ਵਿੱਚੋਂ ਕਿਸੇ ਵੀ ਏਤਬਾਰ ਨਾਲ ਫਸਾਦ ਜਾਂ ਖਲਲ ਨਹੀਂ ਆ ਸਕਦਾ ਤੇ ਨਾ ਹੀ ਇਹਨਾਂ ਦੇ ਵਿੱਚ ਕੋਈ ਨਕਸ ਪਾਇਆ ਜਾਂਦਾ ਹੈ। ਖਸੂਸੀਅਤ ਦੇ ਨਾਲ ਅੰਬਿਆ ਅਲੈਹਿਸਸਲਾਤੁ ਵਸਲਾਮ ਦਾ ਤਜ਼ਕਰਾ ਹੈ। ਅੱਲਾਹ ਤਾਲਾ ਨੇ ਫਰਮਾ ਬਰਦਾਰ ਬੰਦਿਆਂ ਦਾ ਤੇ ਨਾਫਰਮਾਨ ਬੰਦਿਆਂ ਦਾ ਤੇ ਮੁਜਰਿਮ ਸਜ਼ਾ ਯਾਫਤਾ ਬੰਦਿਆਂ ਦਾ ਜ਼ਿਕਰ ਕੀਤਾ ਹੈ। ਅੱਲਾਹ ਤਾਲਾ ਦੇ ਮਹਿਬੂਬ ਬੰਦਿਆਂ ਦਾ ਵੀ ਜ਼ਿਕਰ ਹੈ। ਹਜ਼ਰਤ ਨੂਹ ਅਲੈਹਿਸਸਲਾਤੁ ਵਸਲਾਮ ਦੀ ਤਬਲੀਗ ਦੇ ਦੌਰਾਨ 80 ਲੋਕ ਈਮਾਨ ਲਿਆਏ। ਮੀਂਹ ਦਾ ਤੂਫਾਨ ਆਉਣ ਤੋਂ ਪਹਿਲੇ ਅੱਲਾਹ ਤਾਲਾ ਨੇ ਹਜ਼ਰਤ ਨੂਹ ਅਲੈਹਿਸਸਲਾਤੁ ਵਸਲਾਮ ਨੂੰ ਕਸ਼ਤੀ ਬਣਾਉਣ ਦਾ ਹੁਕਮ ਦਿੱਤਾ। ਕਸ਼ਤੀ 500 ਫੁੱਟ ਜਿਹਦੀ ਚੌੜਾਈ ਸੀ ਤੇ 90 ਫੁੱਟ ਉਹਦੀ ਉਚਾਈ ਸੀ। 40 ਦਿਨਾਂ ਤੱਕ ਕਸ਼ਤੀ ਤੂਫਾਨ ਨੂਹ ਦੇ ਵਿੱਚ ਰਹੀ, ਪਾਣੀ ਦੇ ਅੰਦਰ। ਇਰਾਕ ਤੋਂ ਇਹ ਤੂਫਾਨ ਸ਼ੁਰੂ ਹੋਇਆ, ਦੂਜੀ ਪਹਾੜ ਦੇ ਨਾਲ ਜਾ ਕੇ ਕਸ਼ਤੀ ਕਿਨਾਰੇ ਲੱਗੀ ਤੇ 6 ਮਹੀਨੇ ਲੱਗੇ ਪਾਣੀ ਨੂੰ ਉਤਰਨ 'ਤੇ। ਹਜ਼ਰਤ ਨੂਹ ਅਲੈਹਿਸਸਲਾਤੁ ਵਸਲਾਮ ਦਾ ਬੇਟਾ ਤੇ ਉਹਨਾਂ ਦੀ ਬੀਵੀ ਇਸ ਤੂਫਾਨ ਦੀ ਨਜ਼ਰ ਹੋ ਗਏ ਕਿਉਂਕਿ ਉਹ ਅਹਿਲੇ ਈਮਾਨ ਨਹੀਂ ਸਨ ਤੇ ਜਿੰਨੇ ਵੀ ਗੁਨਾਹਗਾਰ ਸਨ, ਨਾਫਰਮਾਨ ਲੋਕ ਸਨ, ਉਹ ਸਾਰੇ ਦੇ ਸਾਰੇ ਗਰਕਾਬ ਹੋ ਗਏ। ਇਸ ਤੂਫਾਨ ਦਾ ਤਜ਼ਕਰਾ ਇੰਜੀਲ, ਤੌਰਾਤ ਤੇ ਕੁਰਾਨ ਮਜੀਦ ਦੇ ਵਿੱਚ ਮੌਜੂਦ ਹੈ। ਕੌਮੇ ਆਦ, ਕੌਮੇ ਸਮੂਦ, ਹਜ਼ਰਤ ਸਾਲਿਹ ਅਲੈਹਿਸਸਲਾਤੁ ਵਸਲਾਮ, ਕੌਮੇ ਐਕਾ, ਹਜ਼ਰਤ ਸ਼ੁਐਬ ਅਲੈਹਿਸਸਲਾਤੁ ਵਸਲਾਮ ਦੀ ਕੌਮ, ਬਨੀ ਇਸਰਾਈਲ, ਹਜ਼ਰਤ ਮੂਸਾ ਅਲੈਹਿਸਸਲਾਤੁ ਵਸਲਾਮ ਦੀ ਕੌਮ। ਕੌਮੇ ਆਦ ਤੇ ਕੌਮੇ ਸਮੂਦ ਨੂੰ ਹੁਕਮ ਮਿਲਿਆ ਕਿ ਇਸਤਗਫਾਰ ਕਰੋ, ਇਹਦੇ ਬਦਲੇ ਤੁਹਾਨੂੰ ਕੂਵਤ ਤੇ ਤਵਾਨਾਈ ਦਿੱਤੀ ਜਾਏਗੀ। ਅੱਲਾਹ ਤਬਾਰਕ व ਤਆਲਾ ਤੁਹਾਨੂੰ ਬੇਟੇ ਅਤਾ ਫਰਮਾਏਗਾ ਜਿਹਦੇ ਨਾਲ ਤੁਹਾਡੀ ਪੁਸ਼ਤ ਮਜ਼ਬੂਤ ਹੋਏਗੀ। ਲੇਕਿਨ ਉਹਨਾਂ ਨੇ ਅੱਲਾਹ ਦੇ ਫਰਮਾਨ ਦੀ ਨਾਫਰਮਾਨੀ ਕੀਤੀ ਤੇ ਅਜ਼ਾਬ ਦਾ ਸ਼ਿਕਾਰ ਹੋ ਗਏ। ਹਜ਼ਰਤ ਇਬਰਾਹੀਮ ਅਲੈਹਿਸਸਲਾਤੁ ਵਸਲਾਮ ਤੇ ਹਜ਼ਰਤ ਜ਼ਿਕਰਿਆ ਅਲੈਹਿਸਸਲਾਤੁ ਵਸਲਾਮ ਨੂੰ ਅੱਲਾਹ ਤਾਲਾ ਨੇ ਬੇਟਿਆਂ ਦੀ ਖੁਸ਼ਖਬਰੀ ਦਿੱਤੀ। ਹਜ਼ਰਤ ਲੂਤ ਅਲੈਹਿਸਸਲਾਤੁ ਵਸਲਾਮ ਦੇ ਘਰ ਫਰਿਸ਼ਤੇ ਮਹਿਮਾਨ ਬਣ ਕੇ ਆਏ ਬਸ਼ਕਲੇ ਇਨਸਾਨੀ ਤੇ ਉਹਨਾਂ ਦੀ ਕੌਮ ਨੇ ਜਿਹੜੇ ਕਿ ਬਦਕਾਰੀ ਦਾ ਸ਼ਿਕਾਰ ਸਨ, ਉਹਨਾਂ ਨੇ ਉਹਨਾਂ ਨਾਲ ਬਦਕਾਰੀ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ 'ਤੇ ਅੱਲਾਹ ਤਾਲਾ ਨੇ ਉਹਨਾਂ ਦੇ ਉੱਤੇ ਅਜ਼ਾਬ ਨਾਜ਼ਿਲ ਕਰ ਦਿੱਤਾ। ਹਜ਼ਰਤ ਸ਼ੁਐਬ ਅਲੈਹਿਸਸਲਾਤੁ ਵਸਲਾਮ ਦੀ ਕੌਮ ਨਾਪ ਤੋਲ ਦੇ ਵਿੱਚ ਕਮੀ ਕਰਦੀ ਸੀ ਤੇ ਸਾਬਕਾ ਅੰਬਿਆ ਅਲੈਹਿਸਸਲਾਤੁ ਵਸਲਾਮ ਦੀ ਕੌਮਾਂ ਵਾਲੀਆਂ ਬੁਰਾਈਆਂ ਵੀ ਉਹਨਾਂ ਦੇ ਵਿੱਚ ਮੌਜੂਦ ਸਨ। ਅੱਲਾਹ ਤਬਾਰਕ व ਤਆਲਾ ਨੇ ਸਾਰੀਆਂ ਕੌਮਾਂ ਨੂੰ ਗੁਨਾਹਾਂ ਤੋਂ ਕਿਨਾਰਾ ਕਸ਼ੀ ਕਰਨ ਦਾ ਹੁਕਮ ਦਿੱਤਾ। ਇਹ ਹੁਕਮ ਉਹਨਾਂ ਵਾਸਤੇ ਹੀ ਨਹੀਂ, ਸਾਡੇ ਵਾਸਤੇ ਵੀ ਹੈ ਵੇ। ਸਾਨੂੰ ਵੀ ਗੌਰ ਕਰਨਾ ਚਾਹੀਦਾ ਆਪਣੇ ਅਮਾਲ ਦੇ ਉੱਤੇ। ਸੂਰਾ ਯੂਸਫ ਦੇ ਵਿੱਚ ਅੱਲਾਹ ਤਾਲਾ ਨੇ ਹਜ਼ਰਤ ਯੂਸਫ ਅਲੈਹਿਸਸਲਾਤੁ ਵਸਲਾਮ ਦੇ ਕਿੱਸੇ ਨੂੰ ਬਿਹਤਰੀਨ ਕਿੱਸਾ ਕਰਾਰ ਦਿੱਤਾ ਹੈ। ਇਸ ਕਿੱਸੇ ਦੇ ਵਿੱਚ ਹਿੰਮਤ ਬੰਨ੍ਹਣ ਵਾਲੀਆਂ ਬਹੁਤ ਜ਼ਿਆਦਾ ਨਸੀਹਤਾਂ ਨੇ, ਦਿਲ ਨੂੰ ਮਜ਼ਬੂਤ ਕਰਨ ਵਾਲੀਆਂ ਨਸੀਹਤ ਵਾਜ਼ ਦਾ ਬਹੁਤ ਜ਼ਿਆਦਾ ਸਮਾਨ ਹੈ। ਹਜ਼ਰਤ ਯੂਸਫ ਅਲੈਹਿਸਸਲਾਤੁ ਵਸਲਾਮ ਦਾ ਖ਼ਾਬ ਕਿ ਆਪ ਨੇ ਦੇਖਿਆ ਕਿ ਆਪ ਨੂੰ ਚੰਨ, ਸੂਰਜ ਤੇ 11 ਸਿਤਾਰੇ ਸਜਦਾ ਕਰ ਰਹੇ ਨੇ। ਆਪ ਦੇ ਭਾਈਆਂ ਨੇ ਹਸਦ ਦਾ ਸ਼ਿਕਾਰ ਹੋ ਕੇ ਆਪ ਨੂੰ ਕੂਏ ਦੇ ਵਿੱਚ ਸੁੱਟ ਦਿੱਤਾ।
ਇੱਕ ਕਾਫਲਾ ਆਪ ਨੂੰ ਕੂਏ ਦੇ ਵਿੱਚੋਂ ਕੱਢ ਕੇ ਆਪਣੇ ਨਾਲ ਲੈ ਗਿਆ ਅਤੇ ਮਿਸਰ ਦੇ ਬਾਜ਼ਾਰ ਦੇ ਵਿੱਚ ਜਾ ਕੇ ਆਪ ਨੂੰ ਫਰੋਖਤ ਕਰ ਦਿੱਤਾ। ਅਜ਼ੀਜ਼ੇ ਮਿਸਰ ਦੀ ਬੀਵੀ ਜ਼ੁਲੈਖਾ ਨੇ ਜਦੋਂ ਆਪ ਦੇ ਬਚਪਨ ਦੇ ਵਿੱਚ ਹੀ ਆਪ ਨੂੰ ਪਾਲਿਆ ਵੀ ਸੀ, ਲੇਕਿਨ ਜਦੋਂ ਜਵਾਨੀ ਵਿੱਚ ਉਹਨੇ ਆਪ ਨੂੰ ਦੇਖਿਆ ਅਤੇ ਆਪ 'ਤੇ ਫਰੀਫਤਾ ਹੋ ਗਈ ਅਤੇ ਉਹ ਆਪ ਨੂੰ ਗੁਨਾਹ ਦੀ ਤਰਫ ਰਾਗਬ ਕਰਨਾ ਚਾਹੁੰਦੀ ਸੀ। ਲੇਕਿਨ ਅੱਲਾਹ ਤਾਲਾ ਨੇ ਆਪਣੀ ਬੁਰਹਾਨ ਨਾਜ਼ਿਲ ਕਰਕੇ ਆਪ ਨੂੰ ਉਸ ਗੁਨਾਹ ਤੋਂ ਬਚਾ ਲਿਆ। ਅੱਲਾਹ ਤਾਲਾ ਦੇ ਹੁਕਮ ਦੇ ਨਾਲ ਮਹਿਲ ਦੇ ਬੰਦ ਦਰਵਾਜ਼ੇ ਆਪਣੇ ਆਪ ਖੁੱਲ੍ਹਦੇ ਚਲੇ ਗਏ ਅਤੇ ਇਸ ਤਰ੍ਹਾਂ ਆਪ ਉਸ ਜਾਲ ਤੋਂ ਬਾਹਰ ਆ ਗਏ। ਦੁੱਧ ਪੀਂਦੇ ਬੱਚੇ ਨੇ ਆਪ ਦੀ ਗਵਾਹੀ ਦਿੱਤੀ ਅਤੇ ਇਸ ਤਰ੍ਹਾਂ ਆਪ ਦੀ ਪਾਕੀਜ਼ਗੀ ਅਤੇ ਬੇਗੁਨਾਹੀ ਸਾਬਤ ਹੋ ਗਈ। ਲੇਕਿਨ ਇਹਦੇ ਬਾਵਜੂਦ ਆਪ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ। ਅੱਲਾਹ ਤਬਾਰਕ व ਤਆਲਾ ਨੇ ਆਪ ਨੂੰ ਖ਼ਵਾਬਾਂ ਦੀ ਤਾਬੀਰ ਦਾ ਇਲਮ ਦਿੱਤਾ ਸੀ। ਆਪ ਨੇ ਜੇਲ੍ਹ ਦੇ ਵਿੱਚ 2 ਕੈਦੀਆਂ ਨੂੰ ਖ਼ਵਾਬ ਦੀ ਤਾਬੀਰ ਦੱਸੀ। ਉਹ ਦੋਨੋਂ ਖ਼ਵਾਬ ਦੀਆਂ ਤਾਬੀਰਾਂ ਜਿਹੜੀਆਂ ਸੱਚ ਹੋਈਆਂ। ਉਹਨਾਂ ਦੇ ਵਿੱਚੋਂ ਇੱਕ ਕੈਦੀ ਬਾਦਸ਼ਾਹ ਦੇ ਮਹਿਲ ਦੇ ਵਿੱਚ ਸ਼ਰਾਬ ਪਿਲਾਉਣ ਦੀ ਡਿਊਟੀ ਦੇ ਉੱਤੇ ਲੱਗ ਗਿਆ। ਮਿਸਰ ਦੇ ਬਾਦਸ਼ਾਹ ਨੇ ਇੱਕ ਖ਼ਵਾਬ ਦੇਖਿਆ ਕਿ 7 ਦੁਬਲੀਆਂ ਪਤਲੀਆਂ ਮਰੀਆਂ ਮੁੱਕੀਆਂ ਗਾਵਾਂ ਨੇ ਅਤੇ ਉਹ ਬੜੀਆਂ ਹੀ ਮੋਟੀਆਂ ਤਾਜ਼ੀਆਂ ਤੰਦਰੁਸਤ ਗਾਵਾਂ ਨੂੰ ਖਾ ਰਹੀਆਂ ਨੇ। ਮੁਖਤਲਿਫ ਤਾਬੀਰਾਤ ਤੋਂ ਬਾਅਦ ਹੁਕਮਰਾਨ ਨੂੰ ਸਾਕੀ ਨੇ ਦੱਸਿਆ ਕਿ ਜੇਲ੍ਹ ਦੇ ਵਿੱਚ ਹਜ਼ਰਤ ਯੂਸਫ अलैहिस्सलातो वस्सलाम ਨੇ ਉਹਦੇ ਖ਼ਵਾਬ ਦੀ ਸਹੀ ਤਾਬੀਰ ਦੱਸੀ ਸੀ। ਹਜ਼ਰਤ ਯੂਸਫ अलैहिस्सलातो वस्सलाम ਨੇ ਰਿਹਾਈ ਤੋਂ ਪਹਿਲੇ ਜੇਲ੍ਹ ਦੇ ਵਿੱਚ ਪੁੱਛਿਆ ਕਿ ਜਿਨ੍ਹਾਂ ਔਰਤਾਂ ਨੇ ਆਪਣੀਆਂ ਉਂਗਲੀਆਂ ਕੱਟ ਲਈਆਂ ਸਨ ਉਹਦਾ ਇਲਜ਼ਾਮ ਕਿਹਦੇ ਸਿਰ ਹੈ। ਨਬੀ ਦਾ ਦਾਮਨ ਪਾਕ ਹੁੰਦਾ ਹੈ ਅਤੇ ਆਪ ਇਹ ਸਾਬਤ ਕਰਨਾ ਚਾਹੁੰਦੇ ਸਨ ਕਿ ਆਪ ਬੇਗੁਨਾਹ ਸੀ। ਅੱਲਾਹ ਤਬਾਰਕ व ਤਆਲਾ ਨੇ ਜ਼ਾਲਮ ਲੋਕਾਂ ਦੀ ਤਰਫ ਤਵੱਜੋ ਨਾ ਕਰਨ ਦਾ ਹੁਕਮ ਦਿੱਤਾ ਹੈ ਕਿ ਉਹ ਤਾਂ ਹੈ ਹੀ ਜਹੰਨਮੀ। ਲੋਕ ਉਹਨਾਂ ਦੇ ਅਮਾਲ ਤੋਂ ਮੁਤਾਸਰ ਹੋ ਕੇ ਉਹਨਾਂ ਦੇ ਨਾਲ ਜਹੰਨਮ ਰਸੀਦ ਨਾ ਹੋ ਜਾਣ। ਅਸਤਗਫਾਰ ਯਾਨੀ ਤੌਬਾ ਦਾ ਕਸਰਤ ਦੇ ਨਾਲ ਤੌਬਾ ਮੰਗਣ ਦਾ ਹੁਕਮ ਦਿੱਤਾ ਗਿਆ ਹੈ ਤਾਂ ਕਿ ਅੱਲਾਹ ਤਾਲਾ ਇਨਸਾਨਾਂ ਨੂੰ ਮਾफ़ ਕਰ ਸਕੇ। ਸੁਬਹ ਅਤੇ ਸ਼ਾਮ ਅਤੇ ਰਾਤ ਨਮਾਜ਼ ਦੀ ਅਦਾਇਗੀ ਦਾ ਹੁਕਮ ਹੈ। ਅੱਲਾਹ ਤਬਾਰਕ व ਤਆਲਾ ਦੇ ਅਹਿਕਾਮਾਤ ਦੇ ਉੱਤੇ ਅਮਲ ਪੈਰਾ ਹੋਣ ਦਾ ਹੁਕਮ ਹੈ। ਇਹ ਚੰਦ ਮਜ਼ਾਮੀਨ ਮਜ਼ਕੂਰ ਨੇ ਇਸ ਸੂਰਾ ਦੇ ਵਿੱਚ। ਅੱਲਾਹ ਤਬਾਰਕ व ਤਆਲਾ ਸਾਨੂੰ ਬਾਅਮਲ ਅਤੇ ਫਰਮਾ ਬਰਦਾਰ ਬੰਦਿਆਂ ਦੇ ਵਿੱਚ ਸ਼ਾਮਲ ਫਰਮਾਏ ਅਤੇ ਸਾਨੂੰ ਬਾਅਮਲ ਆਪਣਿਆਂ ਬੰਦਿਆਂ ਵਿੱਚ ਸ਼ਾਮਲ ਕਰਨ ਦੇ ਨਾਲ ਨਾਲ ਸਾਨੂੰ ਅਮਲ ਕਰਨ ਦੀ ਤੌਫੀਕ ਅਤਾ ਫਰਮਾਏ ਅਤੇ ਕੁਰਾਨ ਮਜੀਦ ਨੂੰ ਸਮਝ ਕੇ ਪੜ੍ਹਨ ਦੀ ਤੌਫੀਕ ਅਤਾ ਫਰਮਾਏ। ਆਮੀਨ ਸੁਮ ਆਮੀਨ ਯਾ ਰੱਬਲ ਆਲਮੀਨ। ਸਾਡਾ ਰੱਬ ਇੰਤਹਾ ਦਾ ਮਿਹਰਬਾਨ ਹੈ ਆਪਣੇ ਬੰਦਿਆਂ ਦੇ ਉੱਤੇ। ਉਹਨਾਂ ਨੂੰ ਕਦਮ ਕਦਮ ਦੇ ਉੱਤੇ ਖਬਰਦਾਰ ਕਰਦਾ ਹੈ ਕਿ ਸ਼ੈਤਾਨ ਤੁਹਾਡੇ ਵਾਸਤੇ ਕਿੱਥੇ ਕਿੱਥੇ ਜਾਲ ਵਿਛਾ ਕੇ ਤੇ ਬੈਠਾ ਹੋਇਆ ਹੈ ਅਤੇ ਤੁਸੀਂ ਉਹਦੇ ਕੋਲੋਂ ਬਚਣਾ ਕਿੰਝ ਹੈ। ਅਤੇ ਸ਼ੈਤਾਨ ਕੋਲੋਂ ਬਚਣ ਦੀ ਤਾਕਤ ਵੀ ਰੱਬੇ ਕਰੀਮ ਦਿੰਦਾ ਅਤੇ ਨੇਕੀ ਕਰਨ ਦੀ ਹਿੰਮਤ ਵੀ ਉਹ ਪਾਕ ਪਰਵਰਦੀਗਾਰ ਹੀ ਅਤਾ ਫਰਮਾਉਂਦਾ ਹੈ। ਅੱਲਾਹ ਤਾਲਾ ਹਮੇਸ਼ਾ ਆਪਣੇ ਹਿਫਜ਼ੋ ਅਮਾਨ ਦੇ ਵਿੱਚ ਰੱਖੇ। ਸਾਨੂੰ ਕੋਸ਼ਿਸ਼ ਭਰਪੂਰ ਕਰਨੀ ਚਾਹੀਦੀ ਹੈ ਸ਼ੈਤਾਨੀ ਵਾਰਾਂ ਤੋਂ ਬਚਣ ਦੀ, ਕਿਉਂਕਿ ਉਹ ਸਿਰਾਤੇ ਮੁਸਤਕੀਮ 'ਤੇ ਹੀ ਨਿਸ਼ਾਨਾ ਲਾ ਕੇ ਬੈਠਾ ਹੁੰਦਾ। ਜਦੋਂ ਕੋਈ ਵੀ ਬੰਦਾ ਸਿੱਧੀ ਰਾਹ 'ਤੇ ਟੁਰਨ ਦੀ ਕੋਸ਼ਿਸ਼ ਕਰਦਾ ਅਤੇ ਉਹ ਇਨਸਾਨ ਨੂੰ ਭਟਕਾਉਂਦਾ ਹੈ, ਪੂਰੀ ਤਰ੍ਹਾਂ ਉਹਦੇ ਦਿਲ ਵਿੱਚ ਵਸਵਸੇ ਪੈਦਾ ਕਰਦਾ ਹੈ ਤਾਂ ਕਿ ਉਹ ਉਸ ਰਸਤੇ ਤੋਂ ਰੁਕ ਜਾਏ। ਅੱਲਾਹ ਤਾਲਾ ਸਾਨੂੰ ਤੌਫੀਕ ਅਤਾ ਫਰਮਾਏ ਕਿ ਅਸੀਂ ਉਹਦੇ ਵਾਰਾਂ ਤੋਂ ਬਚ ਸਕੀਏ। ਸਦਕੱਲਾਹੁਲ ਅਜ਼ੀਮ। ਮੇਰੇ ਰੱਬ ਨੇ ਜੋ ਫਰਮਾਇਆ ਉਹ ਸੱਚ ਹੈ ਅਤੇ ਮੈਂ ਉਹਦੇ 'ਤੇ ਈਮਾਨ ਲਿਆਂਦਾ।